ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 6 ਅਪ੍ਰੈਲ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਵਧਦੇ ਹਾਂ ਹੁਣ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਸੈਨੇਟ ਨੇ ਨਿਊਕਲੀਅਰ ਆਪਸ਼ਨ ਵਰਤਦੇ ਹੋਏ ਜੱਜ ਗੌਰਸਚ ਦਾ ਸੁਪਰੀਮ ਕੋਰਟ ਦਾ ਰਾਹ ਕੀਤਾ ਤਿਆਰ। ਆਇਓਵਾ ਸਟੇਟ ਦੇ ਵਿੱਚ ਓਬਾਮਾ ਕੇਅਰ ਨੂੰ ਦੂਸਰਾ ਵੱਡਾ ਝਟਕਾ। ਹਿਲਰੀ ਕਲਿੰਟਨ ਨੇ ਅਮਰੀਕਾ ਨੂੰ ਸੀਰੀਆ ਦੇ ਰਾਸ਼ਟਰਪਤੀ ਅਸਦ ਦੇ ਏਅਰਫੀਲਡ ਨੂੰ ਟਾਰਗੇਟ ਕਰਨ ਦੀ ਮੰਗ ਕੀਤੀ। ਫਿਲੀਪੀਨਸ ਦੇ ਰਾਸ਼ਟਰਪਤੀ ਰੋਡਰੀਗੋ ਡਿਊਟਰੇਟੇ ਨੇ ਸਾਊਥ ਚਾਈਨਾ ਸੀ ਦੇ ਮਿਲਟਰੀ ਨੂੰ ਆਈਲੈਂਡਸ ਦੇ ਉੱਤੇ ਕਬਜ਼ਾ ਕਰਨ ਦੇ ਦਿੱਤੇ ਆਦੇਸ਼। ਰਸ਼ੀਆ ਨੇ ਰਾਸ਼ਟਰਪਤੀ ਪੁਤਿਨ ਦੇ ਗੇ ਕਲਾਉਣ ਵਾਲੀਆਂ ਫੋਟੋਆਂ ਦੇ ਮੇਮੇ ਕੀਤੇ ਬੈਨ। ਅਤੇ ਹਿਲਰੀ ਕਲਿੰਟਨ ਨੇ ਇੰਟਰਵਿਊ ਦੇ ਵਿੱਚ ਆਪਣੀ ਹਾਰ ਦੇ ਕਾਰਨਾਂ ਤੇ ਕੀਤੀ ਚਰਚਾ। ਹੁਣ ਖਬਰਾਂ ਵਿਸਤਾਰ ਦੇ ਨਾਲ। ਸੈਨੇਟ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ, ਜੋ ਕਿ ਜੱਜ ਗੌਰਸਚ ਦੀ ਸੁਪਰੀਮ ਕੋਰਟ ਦੀ ਕਨਫਰਮੇਸ਼ਨ ਦੇ ਲਈ ਤਿਆਰ ਨਹੀਂ ਹੋਈ, ਤਾਂ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਕਿ ਸੈਨੇਟ ਦੇ ਵਿੱਚ ਰਿਪਬਲਿਕਨ ਪਾਰਟੀ ਨੇ ਕਿਹਾ ਸੀ ਕਿ ਉਹ ਨਿਊਕਲੀਅਰ ਆਪਸ਼ਨ ਵਰਤਣਗੇ, ਜਿਸ ਦੇ ਤਹਿਤ ਸਿਰਫ 51 ਵੋਟਾਂ ਦੇ ਨਾਲ ਜੱਜ ਗੌਰਸਚ ਦੀ ਸੁਪਰੀਮ ਕੋਰਟ ਦੀ ਕਨਫਰਮੇਸ਼ਨ ਪੱਕੀ ਹੋ ਜਾਏਗੀ। ਸੋ ਹੁਣ ਸਾਰੇ ਯਤਨ ਕਰਨ ਤੋਂ ਬਾਅਦ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਸੈਨੇਟਰਸ ਨੇ ਨਿਊਕਲੀਅਰ ਆਪਸ਼ਨ ਵਰਤਦੇ ਹੋਏ ਜੱਜ ਗੌਰਸਚ ਦਾ ਸੁਪਰੀਮ ਕੋਰਟ ਦਾ ਰਾਹ ਤਿਆਰ ਕਰ ਦਿੱਤਾ ਹੈ। ਇਸ ਲਾਅ ਦੇ ਪਾਸ ਹੁੰਦੇ ਹੀ ਹੁਣ ਜਿੰਨੇ ਵੀ ਰਾਸ਼ਟਰਪਤੀ ਦੁਆਰਾ ਐਗਜ਼ੀਕਿਊਟਿਵ ਬ੍ਰਾਂਚ ਜਾਂ ਫਿਰ ਫੈਡਰਲ ਕੋਰਟ ਦੇ ਲਈ ਨੋਮੀਨੇਸ਼ਨ ਫਾਈਲ ਕੀਤੀਆਂ ਗਈਆਂ ਹਨ, ਉਹਨਾਂ ਨੂੰ ਸੈਨੇਟ ਦੇ ਵਿੱਚ ਸਿੰਪਲ ਮੈਜੋਰਟੀ ਦੇ ਨਾਲ ਕਨਫਰਮ ਕੀਤਾ ਜਾ ਸਕੇਗਾ। ਇਸ ਤਰ੍ਹਾਂ ਕਰਦੇ ਹੋਏ ਸੈਨੇਟ ਦੇ ਵਿੱਚ ਇੱਕ ਹਿਸਾਬ ਦੇ ਨਾਲ ਹੁਣ ਰਿਪਬਲਿਕਨ ਪਾਰਟੀ ਦਾ ਪੂਰਾ ਕੰਟਰੋਲ ਹੋ ਚੁੱਕਿਆ ਹੈ, ਜਿਸ ਦੇ ਵਿੱਚ ਉਹਨਾਂ ਦੇ ਕੋਲ 52 ਸੈਨੇਟਰਸ ਹਨ ਅਤੇ ਉਹ ਆਪਣੀ ਮਰਜ਼ੀ ਦੇ ਨਾਲ ਰਾਸ਼ਟਰਪਤੀ ਟਰੰਪ ਦੁਆਰਾ ਨੋਮੀਨੇਟ ਕੀਤੇ ਹੋਏ ਬੰਦੇ ਦੀ ਕਨਫਰਮੇਸ਼ਨ ਕਰ ਸਕਦੇ ਹਨ। ਜੱਜ ਗੌਰਸਚ ਦੀ ਆਫੀਸ਼ੀਅਲ ਕਨਫਰਮੇਸ਼ਨ ਕੱਲ ਸ਼ੁੱਕਰਵਾਰ ਨੂੰ ਹੋਵੇਗੀ, ਜਿੱਥੇ ਕਿ ਸੈਨੇਟ ਦੇ ਵਿੱਚ ਇੱਕ ਸਿੰਪਲ ਮੈਜੋਰਟੀ ਵੋਟ ਪਵੇਗੀ ਅਤੇ ਜੋ ਪਾਰਟੀ ਲਾਈਨ ਦੇ ਉੱਤੇ ਪੈਣ ਦੇ ਪੂਰੇ ਚਾਂਸ ਹਨ। ਇਸ ਤਰ੍ਹਾਂ ਜੱਜ ਗੌਰਸਚ ਦੀ ਕਨਫਰਮੇਸ਼ਨ ਦੇ ਨਾਲ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਦੀ ਜਿੱਤ ਮੰਨੀ ਜਾ ਰਹੀ ਹੈ, ਜਿੱਥੇ ਕਿ ਰਾਸ਼ਟਰਪਤੀ ਟਰੰਪ ਨੇ ਆਪਣੀ ਨੋਮੀਨੇਸ਼ਨ ਭੇਜੀ ਸੀ ਅਤੇ ਮਿਚ ਮੈਕੋਨਲ ਨੇ ਪਿਛਲੇ ਸਾਲ ਜਸਟਿਸ ਐਂਟੋਨੀ ਸਕੈਲੀਆ ਦੀ ਮੌਤ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਦੇ ਦੁਆਰਾ ਨੋਮੀਨੇਟ ਕੀਤੇ ਗਏ ਸੁਪਰੀਮ ਕੋਰਟ ਦੇ ਜੱਜ ਦੇ ਉੱਤੇ ਹੀਅਰਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਿਛਲੇ ਸਾਲ ਰਾਸ਼ਟਰਪਤੀ ਬਰਾਕ ਓਬਾਮਾ ਦੇ ਨੋਮੀਨੀ ਦੇ ਉੱਤੇ ਹੀਅਰਿੰਗ ਦੇ ਇਨਕਾਰ ਕਰਨ ਤੋਂ ਬਾਅਦ ਦੇ ਵਿੱਚ ਹੀ ਡੈਮੋਕ੍ਰੈਟਿਕ ਪਾਰਟੀ ਜੱਜ ਗੌਰਸਚ ਦੀ ਕਨਫਰਮੇਸ਼ਨ ਦੇ ਲਈ ਤਿਆਰ ਨਹੀਂ ਹੋ ਰਹੀ ਸੀ ਅਤੇ ਇਸੇ ਕਰਕੇ ਜੋ ਕਨਫਰਮੇਸ਼ਨ ਦੇ ਲਈ 61 ਵੋਟਾਂ ਚਾਹੀਦੀਆਂ ਹੁੰਦੀਆਂ ਹਨ ਉਹ ਨਹੀਂ ਮਿਲ ਰਹੀਆਂ ਸਨ। ਪਰ ਨਿਊਕਲੀਅਰ ਆਪਸ਼ਨ ਦੇ ਤਹਿਤ ਸਿੰਪਲ ਮੈਜੋਰਟੀ ਦੇ ਨਾਲ ਕਿਸੇ ਦੀ ਵੀ ਕਨਫਰਮੇਸ਼ਨ ਕੀਤੀ ਜਾ ਸਕਦੀ ਹੈ। ਸੋ ਰਿਪਬਲਿਕਨ ਪਾਰਟੀ ਨੇ ਅੱਜ ਉਹ ਕਦਮ ਚੱਕ ਲਿਆ। ਆਇਓਵਾ ਦੇ ਵਿੱਚ ਓਬਾਮਾ ਕੇਅਰ ਨੂੰ ਇੱਕ ਹੋਰ ਵੱਡਾ ਝਟਕਾ ਪਹੁੰਚਿਆ ਹੈ, ਜਿੱਥੇ ਕਿ ਈਟਨਾ ਕੰਪਨੀ ਨੇ 2018 ਦੇ ਵਿੱਚ ਓਬਾਮਾ ਕੇਅਰ ਤੋਂ ਡ੍ਰੌਪ ਆਊਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬਲੂ ਕ੍ਰਾਸ ਐਂਡ ਬਲੂ ਸ਼ੀਲਡ ਕੰਪਨੀ ਨੇ ਓਬਾਮਾ ਕੇਅਰ ਤੋਂ ਹੱਥ ਖਿੱਚ ਲਿਆ ਸੀ। ਦੋਨਾਂ ਕੰਪਨੀਆਂ ਦੇ ਲਏ ਗਏ ਇਸ ਫੈਸਲੇ ਤੋਂ ਬਾਅਦ ਹੁਣ ਆਇਓਵਾ ਸਟੇਟ ਦੇ ਵਿੱਚ ਸਿਰਫ 2 ਇੰਸ਼ੋਰੈਂਸ ਕੰਪਨੀਆਂ ਬਚੀਆਂ ਹਨ ਜੋ ਕਿ ਓਬਾਮਾ ਕੇਅਰ ਦੇ ਪਲਾਨ ਦੇ ਰਹੀਆਂ ਹਨ। ਸਟੇਟ ਦੇ ਵਿੱਚ ਤੀਸਰੀ ਇੰਸ਼ੋਰੈਂਸ ਕੰਪਨੀ ਜੋ ਕਿ ਮੈਡੀਕਾ ਹੈ, ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਹਜੇ ਤੱਕ ਆਪਣਾ ਫੈਸਲਾ
ਦੇ ਵਧਣ ਤੋਂ ਬਾਅਦ ਦੇ ਵਿੱਚ ਰਸ਼ੀਆ ਨੇ ਹੁਣ ਇਹ ਕਦਮ ਚੱਕਦੇ ਹੋਏ ਉਹਨਾਂ ਸਾਰੀਆਂ ਫੋਟੋ ਦੇ ਉੱਤੇ ਬੈਨ ਲਾ ਦਿੱਤਾ। ਰਾਸ਼ਟਰਪਤੀ ਵਲਾਦੀਮੀਰ ਪੁਤਿਨ LGBT ਰਾਈਟਸ ਦੇ ਖਿਲਾਫ ਬੋਲਦੇ ਆਏ ਹਨ ਅਤੇ ਗੇ ਰਾਈਟਸ ਦੇ ਉਹ ਬਿਲਕੁਲ ਖਿਲਾਫ ਹਨ। ਨਵੰਬਰ 2016 ਦੇ ਵਿੱਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਆਪਣੀ ਹਾਰ ਦੇ ਉੱਤੇ ਹਿਲਰੀ ਕਲਿੰਟਨ ਨੇ ਚਰਚਾ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੰਟਰੋਲ ਤੋਂ ਬਾਹਰ ਕਈ ਕਾਰਨ ਸਨ ਜਿਨ੍ਹਾਂ ਦੇ ਕਰਕੇ ਉਹ ਰਾਸ਼ਟਰਪਤੀ ਟਰੰਪ ਤੋਂ ਉਹ ਚੋਣਾਂ ਹਾਰ ਗਏ। ਇਸ ਦੇ ਵਿੱਚ ਜ਼ਿਕਰ ਕਰਦੇ ਹੋਏ ਹਿਲਰੀ ਕਲਿੰਟਨ ਨੇ ਕਿਹਾ ਕਿ FBI ਡਾਇਰੈਕਟਰ ਜੇਮਸ ਕੋਮੇ ਨੇ ਠੀਕ 2 ਹਫ਼ਤੇ ਪਹਿਲਾਂ ਜੋ ਈਮੇਲ ਵਾਲੇ ਮੁੱਦੇ ਦੇ ਉੱਤੇ ਦੁਬਾਰਾ ਜਾਂਚ ਸ਼ੁਰੂ ਕਰਨ ਦੀ ਗੱਲ ਕਹੀ, ਉਸ ਦੇ ਨਾਲ ਉਹਨਾਂ ਦੀ ਵੋਟਿੰਗ ਦੇ ਵਿੱਚ ਕਾਫੀ ਫਰਕ ਪਿਆ ਅਤੇ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੋ ਵਿਕੀਲੀਕਸ ਦੁਆਰਾ ਲਗਾਤਾਰ ਈਮੇਲਸ ਵਾਲਾ ਮਾਮਲਾ ਸਾਹਮਣੇ ਆਇਆ, ਉਸ ਦੇ ਕਰਕੇ ਵੀ ਉਹਨਾਂ ਦੇ ਕੈਂਪੇਨ ਦੇ ਉੱਤੇ ਕਾਫੀ ਫਰਕ ਪਿਆ। ਇਸ ਦੇ ਨਾਲ ਰਸ਼ੀਆ ਦੇ ਉੱਤੇ ਬੋਲਦੇ ਹੋਏ ਹਿਲਰੀ ਕਲਿੰਟਨ ਨੇ ਕਿਹਾ ਕਿ ਫੋਰਨ ਪਾਵਰ ਨੇ ਸਾਡੇ ਇਲੈਕਸ਼ਨ ਦੇ ਵਿੱਚ ਕਾਫੀ ਜ਼ਿਆਦਾ ਦਖਲਅੰਦਾਜ਼ੀ ਕੀਤੀ ਅਤੇ ਉਹਨਾਂ ਨੇ ਇਸ ਨੂੰ ਐਕਟ ਆਫ ਅਗਰੈਸ਼ਨ ਦੱਸਿਆ ਤੇ ਇਹ ਵੀ ਕਿਹਾ ਕਿ ਇਹ ਕਿਸੇ ਵੀ ਦੇਸ਼ ਦੀ ਡੈਮੋਕ੍ਰੇਸੀ ਦੇ ਲਈ ਸਹੀ ਗੱਲ ਨਹੀਂ ਹੈ। ਤੇ ਟਰੰਪ ਕੈਂਪੇਨ ਦਾ ਤੇ ਰਸ਼ੀਆ ਸਰਕਾਰ ਦੀ ਇਸ ਇਨਵੋਲਵਮੈਂਟ ਦੇ ਬਾਰੇ ਹਿਲਰੀ ਕਲਿੰਟਨ ਨੇ ਮੰਗ ਕੀਤੀ ਹੈ ਕਿ ਬਾਈਪਾਰਟੀਜ਼ਨ ਇੰਡੀਪੈਂਡੈਂਟ ਇਸ ਦੇ ਉੱਤੇ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹਿਲਰੀ ਕਲਿੰਟਨ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਫੀਮੇਲ ਹੋਣ ਕਰਕੇ ਵੀ ਕਈ ਲੋਕ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਤੇ ਮਹਿਲਾ ਹੋਣਾ ਉਹਨਾਂ ਦੀ ਹਾਰ ਦਾ ਵੀ ਇੱਕ ਕਾਰਨ ਰਿਹਾ। ਉਹਨਾਂ ਨੇ ਕਿਹਾ ਕਿ ਕਈ ਲੋਕ ਜਿਨ੍ਹਾਂ ਦੇ ਵਿੱਚ ਔਰਤਾਂ ਵੀ ਸ਼ਾਮਿਲ ਹਨ, ਉਹਨਾਂ ਨੂੰ ਇਹ ਪ੍ਰੋਬਲਮ ਹੈ ਕਿ ਇੱਕ ਔਰਤ ਕਿਵੇਂ ਲੀਡ ਕਰ ਸਕਦੀ ਹੈ ਤੇ ਦੇਸ਼ ਦੀ ਰਾਸ਼ਟਰਪਤੀ ਬਣ ਸਕਦੀ ਹੈ। ਹਿਲਰੀ ਕਲਿੰਟਨ ਨੇ ਕਿਹਾ ਕਿ ਲੋਕਾਂ ਦੀ ਸੋਚ ਨੂੰ ਜਗਾਉਣਾ ਹੋਵੇਗਾ ਤੇ ਇਸ ਦੇ ਪਿੱਛੇ ਵੂਮਨ ਨੂੰ ਵੀ ਹੋਰ ਜਾਗਰੂਕ ਕਰਨ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ FBI ਡਾਇਰੈਕਟਰ ਜੇਮਸ ਕੋਮੇ ਅਤੇ ਵਿਕੀਲੀਕਸ ਦੇ ਐਕਸ਼ਨ ਦੋਨਾਂ ਨੇ ਮਿਲ ਕੇ ਉਹਨਾਂ ਦੇ ਕੈਂਪੇਨ ਦੇ ਉੱਤੇ ਕਾਫੀ ਵੱਡਾ ਇਫੈਕਟ ਪਾਇਆ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਹੋਰ ਬਹੁਤ ਸਾਰੀਆਂ ਚੀਜ਼ਾਂ ਸਨ ਜਿਨ੍ਹਾਂ ਦੇ ਵਿੱਚ ਉਹ ਵੀ ਬਹੁਤ ਕੁਝ ਕਰ ਸਕਦੀ ਸੀ। ਉਹਨਾਂ ਨੇ ਕਿਹਾ ਕਿ ਜਦੋਂ ਸੈਕਟਰੀ ਆਫ ਸਟੇਟ ਸਨ, ਉਸ ਸਮੇਂ ਉਹ ਸ਼ਾਇਦ ਸਹੀ ਢੰਗ ਨਾਲ ਉਸ ਅਹੁਦੇ ਨੂੰ ਸੰਭਾਲ ਨਹੀਂ ਸਕੇ, ਜਿਸ ਦਾ ਫਰਕ ਉਹਨਾਂ ਨੂੰ ਇਸ ਚੋਣਾਂ ਦੇ ਵਿੱਚ ਪਿਆ ਅਤੇ ਇਸ ਦੇ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਵਿਕੀਲੀਕਸ ਦਾ ਤੇ ਜੇਮਸ ਕੋਮੇ ਦੀ ਉਸ ਲੈਟਰ ਦਾ ਕਿੰਨਾ ਵੱਡਾ ਇੰਪੈਕਟ ਪਵੇਗਾ, ਉਸ ਨੂੰ ਉਸ ਸਮੇਂ ਨਜ਼ਰਅੰਦਾਜ਼ ਕਰ ਗਈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 66 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 49 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਸਟਾਕਟਨ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਮੋਡੈਸਟੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਟ੍ਰੇਸੀ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਟਰਕੀ ਦੇ ਵਿੱਚ 38 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਸੈਟਲ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਨਿਊਯਾਰਕ ਦੇ ਵਿੱਚ 50 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 31 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 17 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਰਹੇਗਾ। ਇਸੇ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 14 ਅੰਕ ਵੱਧ ਕੇ 20,662.95 ਤੇ ਬੰਦ ਹੋਇਆ। ਨੈਸਡੈਕ 14 ਅੰਕ ਵੱਧ ਕੇ 5878.95 ਤੇ ਬੰਦ ਹੋਇਆ। S&P 4 ਅੰਕ ਵੱਧ ਕੇ 2357.49 ਤੇ ਬੰਦ ਹੋਇਆ। ਵਿਲਸ਼ਰ 5000 73 ਅੰਕ ਵੱਧ ਕੇ 24,549.49 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਅੰਡਰ ਆਰਮਰ ਦਾ ਰਿਹਾ, ਜਿਸ ਦੀ ਕੀਮਤ 19.04 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 64 ਰੁਪਏ 62 ਪੈਸੇ। ਕੈਨੇਡੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 15 ਪੈਸੇ। ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 80 ਰੁਪਏ 58 ਪੈਸੇ। ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 71 ਪੈਸੇ। ਇੱਕ ਯੂਰੋ ਦੀ ਕੀਮਤ ਰਹੀ 68 ਰੁਪਏ 78 ਪੈਸੇ। ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ
45 ਰੁਪਏ 5 ਪੈਸੇ। ਇੱਕ ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 9 ਪੈਸੇ। ਇੱਕ ਬਹਿਰੀਨੀ ਦਿਨਾਰ ਦੀ ਕੀਮਤ 171 ਰੁਪਏ 43 ਪੈਸੇ। ਇੱਕ ਕੁਵੈਤੀ ਦਿਨਾਰ ਦੀ ਕੀਮਤ 211 ਰੁਪਏ 90 ਪੈਸੇ। ਅਤੇ ਸੋਨੇ ਦਾ ਰੇਟ $1251 30 ਸੈਂਟ ਪਰ ਆਉਂਸ ਰਿਹਾ ਅਤੇ ਚਾਂਦੀ $18 23 ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।